ਜਿਹੜਾ ਕੱਲ ਵਾਕਿਆ ਹੋਇਆ ਲਾਹੌਰ 'ਚ ਦਾਦਾ ਸਾਹਿਬ ਦੇ ਕੋਲ, ਇਹਦੇ ਬਾਰੇ ਜਨਾਬ ਔਰ ਜਨਾਬ ਦੀ ਪਾਰਟੀ ਦੀ ਕੀ ਰਾਏ ਹੈ? ਸਰ ਦੇਖੋ, ਸਾਡੀ ਤੇ ਜਦੋਂ ਦੀ ਹਕੂਮਤ ਆਈ ਹੈ ਸਾਡੀ ਰਾਏ ਉਹੀ ਹੈ ਕਿ ਜਿਹੜੀ ਹਕੂਮਤ ਹੈ ਇਹ ਫੇਕ ਫਾਰਮ 47 ਦੀ ਹਕੂਮਤ ਹੈ। ਇਹਨਾਂ ਦਾ ਲੋਕਾਂ ਨਾਲ ਕੋਈ ਤਾਲੁਕ ਹੀ ਨਹੀਂ ਹੈ। ਇਹਨਾਂ ਨੇ ਲੋਕਾਂ ਨੂੰ ਨਾ ਜਵਾਬ ਦੇਣਾ ਹੈ, ਨਾ ਇਹਨਾਂ ਨੇ ਲੋਕਾਂ ਨੂੰ ਕੋਈ ਉਹਨਾਂ ਕੋਲੋਂ ਵੋਟ ਲੈਣੇ ਨੇ, ਤੇ ਇਹ ਸਿਰਫ ਆਪਣੀ ਜ਼ਾਤੀ ਤਸ਼ਹੀਰ ਕਰਦੀ ਹੈ। ਮੈਡਮ ਜਿਹੜੀ ਨੇ ਇਹ ਫੇਕ 47 ਦੀ ਚੀਫ ਮਿਨਿਸਟਰ, ਇਹਨਾਂ ਦੀ ਜਿਸ ਪ੍ਰੋਜੈਕਟ ਇਹਨਾਂ ਦੀ ਤਸ਼ਹੀਰ ਹੋਵੇ ਉਹ ਪ੍ਰੋਜੈਕਟ ਇਹ ਧਿਆਨ ਦਿੰਦੇ ਨੇ। ਉਸ ਤੋਂ ਇਲਾਵਾ ਕੋਈ ਹੋਰ ਕੰਮ ਹੋਵੇ, ਡਿਵੈਲਪਮੈਂਟ ਦਾ ਕੰਮ ਹੋਵੇ, ਮੈਨ ਹੋਲ ਹੋਵੇ, ਹੈਲਥ ਕੇਅਰ ਦਾ, ਨਾਲ ਦੇਖੋ ਕੀ ਕਬਾੜਾ ਕਰ ਦਿੱਤਾ ਇਹਨਾਂ ਨੇ ਪੰਜਾਬ ਵਿੱਚ। ਅੱਜ ਇਹਨਾਂ ਦੀ ਆਪਣੀ ਜਿਹੜੀ ਟੀਮ ਹੈ, ਜਿਹੜੀ ਇਹਨਾਂ ਨੇ ਰਿਵਿਊ ਕੀਤਾ ਮੇਓ ਹਸਪਤਾਲ ਦਾ, ਉੱਥੇ ਇਰੈਗੂਲੈਰਿਟੀਜ਼ ਅੱਜ ਤੱਕ ਆ ਰਹੇ ਨੇ, ਲੋਕ ਰਿਸ਼ਵਤ ਲੈ ਰਹੇ ਨੇ, ਡਾਕਟਰ ਰਿਸ਼ਵਤ ਲੈ ਰਹੇ ਨੇ। ਉੱਥੇ ਜਿਹੜਾ ਉਹ ਯੂਨੀਵਰਸਲ ਹੈਲਥ ਕੇਅਰ ਜਾਂ ਸਿਹਤ ਕਾਰਡ ਕਹਿ ਲਓ, ਉਹ ਕਾਊਂਟਰ ਬੰਦ ਪਏ ਨੇ। ਤੇ ਇਸ ਵਾਸਤੇ ਇਹਨਾਂ ਦਾ ਇੱਥੇ ਇੰਟਰਸਟ ਹੀ ਨਹੀਂ ਹੈ। ਸਾਰੀ ਜਿਹੜਾ ਬਿਊਰੋਕ੍ਰੇਸੀ ਹੈ, ਸਾਰੀ ਇਹਨਾਂ ਦੀ ਜਿਹੜੀ ਟੀਮ ਹੈ, ਉਹਨਾਂ ਦਾ ਫੋਕਸ ਸਿਰਫ ਉਸ ਤਰਫ ਹੈ ਕਿ ਜੀ ਜਿੱਥੇ ਬੀਬੀ ਦੀ ਤਸ਼ਹੀਰ ਹੋਵੇ, ਜਿੱਥੇ ਉਹਨਾਂ ਨੂੰ ਆਪਣੀ ਸ਼ਕਲ ਨਜ਼ਰ ਆਵੇ, ਉੱਥੇ ਧਿਆਨ ਦਿੱਤਾ ਜਾਵੇ। ਤੇ ਇਸ ਵਾਸਤੇ ਸਾਨੂੰ ਇਹਨਾਂ ਕੋਲੋਂ ਇਹੀ ਉਮੀਦ ਹੈ। ਤੇ ਬੜਾ ਅਫਸੋਸ ਦੀ ਗੱਲ ਹੈ ਕਿਉਂਕਿ ਜਿਹੜੇ ਜਿਤਨੇ ਡਿਪਾਰਟਮੈਂਟ ਨੇ, ਕਮਿਸ਼ਨਰ ਨੇ, DC ਹੈ, ਤੇ ਉਹਦੇ ਬਾਅਦ ਵਾਸਾ ਹੈ, LD ਹੈ, ਸਾਰਿਆਂ ਦੀ ਕੁਤਾਹੀ ਹੈ। ਤੇ ਬਸ ਸਾਰੇ ਪੰਜਾਬ ਵਿੱਚ ਇਹੀ ਹਾਲ ਹੈ। ਦੇਖੋ ਨਾ, ਲੋਕ ਕਿੱਥੇ ਪੁਲਿਸ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਨਾਲ ਮਾਰੇ ਜਾ ਰਹੇ ਨੇ, ਹਸਪਤਾਲਾਂ ਵਿੱਚ ਲੋਕ ਮਰੇ ਨੇ। ਇੱਥੇ ਮਰੀਮ ਨਵਾਜ਼ ਹੈਲਥ ਕਲਿਨਿਕ ਤੇ ਕੀ ਹਾਲ ਨੇ, ਆਊਟਸੋਰਸ ਕਰ ਦਿੱਤੇ ਇਹਨਾਂ ਨੇ ਕਲਿਨਿਕਸ। ਉਹਦੇ ਬਾਅਦ ਉੱਥੇ ਵੀ ਕੋਈ ਚੈੱਕ ਐਂਡ ਬੈਲੈਂਸ ਨਹੀਂ ਹੈ ਤੇ ਲੋਕਾਂ ਨੂੰ ਠੇਕਾ ਤੇ ਦੇ ਦਿੱਤੇ ਨੇ ਔਰ ਨਾਮ ਚੇਂਜ ਕਰਕੇ ਇਹਨਾਂ ਨੇ ਮਰੀਮ ਨਵਾਜ਼ ਕਲਿਨਿਕ ਕਰ ਦਿੱਤਾ ਤੇ ਉੱਥੇ ਹੈਲਥ ਕੇਅਰ ਕੋਈ ਦਸਤਿਆਬ ਨਹੀਂ ਹੈ ਲੋਕਾਂ ਨੂੰ। ਉੱਥੇ ਵੀ ਬੜੀ ਕਰਪਸ਼ਨ ਹੈ। ਤੁਸੀਂ ਓਵਰਆਲ ਪੰਜਾਬ ਵਿੱਚ ਦੇਖੋ ਨਾ ਤੇ ਬੜੇ ਖਰਾਬ ਹਾਲਾਤ ਨੇ। ਅੱਛਾ, ਵੈਸੇ ਸ਼ਾਹ ਸਾਹਿਬ, ਅਗਰ ਸਿਰਫ ਕੱਲ ਦੇ ਵਾਕਿਏ ਦੀ ਗੱਲ ਕਰੀਏ ਖਾਸ ਤੌਰ ਤੇ ਸਪੈਸੀਫਿਕਲੀ, ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ CM ਸਾਹਿਬ ਨੇ ਕੱਲ ਮੀਟਿੰਗ ਲਈ, 3-4 ਜਿਹੜੇ ਹੈ ਨੇ ਪ੍ਰੋਜੈਕਟ ਡਾਇਰੈਕਟਰ, ਪ੍ਰੋਜੈਕਟ ਮੈਨੇਜਰ, ਸੁਪਰਵਾਈਜ਼ਰ ਨੂੰ ਪਰਚਾ ਕਰਾਤਾ, ਗ੍ਰਿਫਤਾਰ ਕਰਾਤਾ, ਕਿਆ ਇਹ ਕਾਫੀ ਹੈ? ਇਹ ਬਿਲਕੁਲ ਕਾਫੀ ਨਹੀਂ ਹੈ। ਦੇਖੋ, ਇਹ ਹੈ ਸਿੰਪਟਮ ਨੂੰ ਕਰਨਾ ਤੇ ਲੋਕਾਂ ਨੇ 1-2 ਦਿਨ ਤੱਕ ਛੁੱਟ ਜਾਣਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦਾ ਆਊਟਕਮ ਹੋਵੇਗਾ। ਔਰ ਇਹ ਸਾਰੀ ਜਿਹੜੀ ਉਹਨਾਂ ਦੀ ਪੂਰੀ ਟਿਕਟੌਕ ਸਟ੍ਰੈਟਜੀ ਹੈ, ਪਬਲਿਕ ਪਰਸੈਪਸ਼ਨ ਦੀ ਸਟ੍ਰੈਟਜੀ, ਉਹ ਚੱਲ ਵੀ ਨਹੀਂ ਰਹੀ। ਲੋਕ ਅੱਜ ਵੀ ਜਾ ਕੇ ਕਮੈਂਟਸ ਪੜੋ ਨਾ ਤੁਸੀਂ, ਲੋਕਾਂ ਦਾ ਫੀਡਬੈਕ ਪੜੋ, ਤੇ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਸਾਰਾ ਡਰਾਮਾ ਹੋ ਰਿਹਾ ਹੈ ਤੇ ਕੋਈ ਕਰੈਕਸ਼ਨ ਨਹੀਂ ਹੈ, ਕੋਰਸ ਕਰੈਕਸ਼ਨ ਨਹੀਂ ਹੈ, ਪਾਲਿਸੀ ਫਰੇਮਵਰਕ ਨਹੀਂ ਹੈ। ਉਹਦੇ ਬਾਅਦ ਮੈਨੂੰ ਦੱਸੋ ਕਿ ਕੋਈ ਉਹਦੇ ਬਾਅਦ ਆਡਿਟ ਰਿਪੋਰਟ ਆਈ ਹੈ ਕਿ ਪੰਜਾਬ ਦੇ ਅੰਦਰ ਜਾਂ ਲਾਹੌਰ ਦੇ ਅੰਦਰ ਕਿੰਨੇ ਮੈਨ ਹੋਲ ਨੇ? ਕੋਈ ਟੀਮ ਤਸ਼ਕੀਲ ਹੋਈ ਹੈ? ਤੁਸੀਂ ਚੈੱਕ ਕਰੋ ਮੈਨ ਹੋਲ ਜਾ ਕੇ ਕਿੰਨੇ ਨੇ, ਕੋਈ ਸਾਨੂੰ ਕੋਈ ਪਬਲਿਕ ਇਨਫੋਰਮੇਸ਼ਨ ਆਈ ਹੈ ਉਹਦੀ? ਇਸ ਵਾਸਤੇ ਬਿਲਕੁਲ ਇਹ ਨਹੀਂ ਹੈ। ਇਹ ਸਾਰੀ ਜਿਹੜੀ ਹੈ ਨਾ, ਇਹ ਪਬਲਿਸਿਟੀ ਕੈਂਪੇਨ ਹੈ ਔਰ ਨਾਕਾਮ ਪਬਲਿਸਿਟੀ ਕੈਂਪੇਨ ਹੈ। ਸਹੀ। ਖਾਲਿਦ ਕਿਊਮ ਸਾਹਿਬ, ਤੁਸੀਂ ਕੱਲ ਦਾ ਵਾਕਿਆ ਦੇ ਬਾਰੇ ਬੜੀ ਅੱਛੀ ਤਰ੍ਹਾਂ ਅਗਾਓ, ਕਿਸ ਤਰ੍ਹਾਂ ਵਾਕਿਆ ਹੋਇਆ, ਕਿਸ ਤਰ੍ਹਾਂ ਪੁਲਿਸ ਤੇ ਰੈਸਕਿਊ ਨੇ ਅਫਵਾਹ ਫੈਲਾਈ ਕਿ ਨਹੀਂ ਜੀ ਫੇਕ ਹੈ, ਉਹਦੇ ਬੰਦੇ ਨੂੰ, ਖਾਤੂਨ ਜਿਹੜੀ ਫੌਤ ਹੋਈ ਹੈ, ਉਹਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਅੱਜ ਉਹਦਾ ਬੰਦਾ ਮੀਡੀਆ ਸਾਹਮਣੇ ਆਇਆ ਹੈ, ਉਹਨੇ ਇਨਕਸ਼ਾਫ ਕੀਤਾ ਹੈ ਕਿ ਮੁਤਲਕਾ SHO ਨੇ ਉਹਤੇ ਤਸ਼ੱਦਦ ਵੀ ਕੀਤਾ ਹੈ। ਔਰ ਬਾਅਦ ਅੱਜ ਮੀਡੀਆ ਬਰੀਫਿੰਗ ਦੇ ਵਿੱਚ ਉਹਦਾ ਬੰਦਾ ਖਾਤੂਨ ਫਲੋਤੀਨ ਉਹ ਤਾਂ ਕਹਿੰਦਾ ਰਿਹਾ ਕਿ ਜੀ SP ਜਿਹੜਾ ਇਲਾਕੇ ਦਾ ਸੀ ਉਹ ਮੌਕੇ 'ਤੇ ਮੌਜੂਦ ਸੀ ਜਦੋਂ ਮੇਰੇ ਨਾਲ ਸਭ ਕੁਝ ਹੋ ਰਿਹਾ ਸੀਗਾ। ਇਸ ਵਾਕਿਏ ਨੇ ਪੰਜਾਬ ਹੁਕੂਮਤ ਦੀ 2 ਸਾਲ ਦੀ ਜਿਹੜੀ ਕਾਰਕਰਦਗੀ ਦਾ ਇੱਕ ਭਰਮ ਬਣਿਆ ਹੋਇਆ ਸੀਗਾ ਜਾਂ ਬਣਾਇਆ ਜਾ ਰਿਹਾ ਸੀਗਾ ਕਿ ਸੱਤ ਤੱਕ ਉਹਨੂੰ ਮੁਤਾਸਰ ਕੀਤਾ ਹੈ। ਅੱਛਾ ਜੀ, ਬੜਾ ਰਜ਼ਵਾਨ ਸਾਹਿਬ, ਬੜਾ ਅਫਸੋਸਨਾਕ ਵਾਕਿਆ ਹੋਇਆ ਹੈ ਔਰ ਇਹਦੀ ਇਸ ਹਵਾਲੇ ਨਾਲ ਜਿਹੜਾ ਉਹ ਬੜੀਆਂ ਜਿਹੜੀਆਂ ਨੇ ਕੁਤਾਹੀਆਂ ਵੀ ਸਾਹਮਣੇ ਆਈਆਂ ਨੇ, ਖੁਆ ਉਹ LD ਦਾ ਡਿਪਾਰਟਮੈਂਟ ਹੋਏ, ਖੁਆ ਉਹ ਆਪਣਾ ਪੁਲਿਸ ਡਿਪਾਰਟਮੈਂਟ ਹੋਏ, ਖੁਆ ਉਹ ਬਾਕੀ ਟੀਪਾ ਹੋਏ, ਠੀਕ ਹੈ, ਔਰ ਜਿਹੜੇ ਵੀ ਕੋਈ ਰੈਲੇਵੈਂਟ ਅਦਾਰੇ ਨੇ, ਵਾਸਾ ਦਾ ਅਦਾਰਾ ਹੈ, ਇਹਨਾਂ ਦੀ ਕੁਤਾਹੀ ਸਾਹਮਣੇ ਆਈ ਹੈ ਔਰ ਇਹਨਾਂ ਦੇ ਖਿਲਾਫ ਸਾਡੀ ਵਜ਼ੀਰ ਆਲਾ ਨੇ ਬੜਾ ਸਖਤ ਜਿਹੜਾ ਉਹ ਐਕਸ਼ਨ ਵੀ ਲਿਆ। ਮੇਰਾ ਖਿਆਲ ਹੈ ਕਿ ਜਦੋਂ ਦੀ ਮਰੀਮ ਨਵਾਜ਼ ਸਾਹਿਬਾ, ਰਜ਼ਵਾਨ ਸਾਹਿਬ ਵਜ਼ੀਰ ਆਲਾ ਪੰਜਾਬ ਬਣੀਆਂ ਨੇ ਤੇ ਸਭ ਤੋਂ ਸਖਤ ਐਕਸ਼ਨ ਜਿਹੜਾ ਉਹ ਇਸ ਵਾਕਿਏ ਦੇ ਵਿੱਚ ਇਹ ਗੱਲ ਠੀਕ ਹੈ। ਪਹਿਲੀ ਦਫਾ CM ਸਾਹਿਬ ਐਡੇ ਗੁੱਸੇ ਨਜ਼ਰ ਆਉਂਦਾ ਇਸ ਵਾਸਤੇ ਕਿ ਇੰਨਾ ਸਖਤ ਐਕਸ਼ਨ ਇਸ ਵਾਸਤੇ ਲਿਆ ਗਿਆ ਹੈ ਕਿ ਇਸ ਵਾਕਿਏ ਦੀ ਸੰਗੀਨੀ ਇਸ ਕਦਰ ਸ਼ਦੀਦ ਸੀ, ਇਸ ਕਦਰ ਜ਼ਿਆਦਾ ਸੀ ਕਿ ਉਸੇ ਸੰਗੀਨੀ ਨੂੰ ਔਰ ਸ਼ਿੱਦਤ ਨੂੰ ਸਾਹਮਣੇ ਰੱਖਦੇ ਹੋਏ ਵਜ਼ੀਰ ਆਲਾ ਪੰਜਾਬ ਨੇ ਜਿਹੜਾ ਉਹ ਐਕਸ਼ਨ ਲਿਆ ਹੈ। ਦੇਖੋ, ਇਹਦੇ ਕੋਈ ਸ਼ੱਕ ਨਹੀਂ ਕਿ ਪੰਜਾਬ ਤੇ ਸਿੰਧ ਦੀਆਂ ਜਿਹੜੀਆਂ ਹਕੂਮਤਾਂ ਨੇ ਇਹਨਾਂ ਨੇ ਦੂਜੇ ਸੂਬਿਆਂ ਤੋਂ ਜ਼ਿਆਦਾ
ਜਿਹੜਾ ਇਹਨਾਂ ਦੇ ਤੁਹਾਨੂੰ ਡਿਵੈਲਪਮੈਂਟ ਵੀ ਨਜ਼ਰ ਆਉਂਦੀ ਹੈ। ਇਹ ਤੁਹਾਡੇ ਮਨਸੂਬੇ ਵੀ ਇੱਥੇ ਤੁਹਾਨੂੰ ਦੋਵਾਂ ਸੂਬੇ ਜ਼ਿਆਦਾ ਨਜ਼ਰ ਆਉਂਦੇ ਨੇ। ਔਰ ਉਹਦੀ ਰਿਜ਼ਵਾਨ ਸਾਹਿਬ ਇੱਕ ਵਜ੍ਹਾ ਇਹ ਵੀ ਹੈ ਕਿ ਜਿਹੜਾ NFC ਅਵਾਰਡ ਸੀ, ਉਸ ਅਵਾਰਡ ਨੇ ਦੇ ਨਤੀਜੇ 'ਚ ਜਿਹੜਾ 57.50% ਜਿਹੜੇ ਵਸਾਇਲ ਨੇ ਪੂਰੇ ਮੁਲਕ 'ਚੋਂ ਜਿਹੜੇ ਟੈਕਸ ਇਕੱਠੇ ਹੁੰਦੇ ਨੇ, ਉਹ ਹਿੱਸਾ ਸੂਬਿਆਂ ਕੋਲ ਚਲਾ ਗਿਆ। ਔਰ ਉਹਦੇ ਨਤੀਜੇ ਸੂਬੇ ਅਮੀਰ ਹੋ ਗਏ ਤੇ ਵਫਾਕ ਜਿਹੜਾ ਉਹ ਕਮਜ਼ੋਰ ਹੋ ਗਿਆ, ਜਾਂ ਅਸੀਂ ਕਹਿ ਸਕਦੇ ਹਾਂ ਗਰੀਬ ਹੋ ਗਿਆ। ਔਰ ਉਹਦੇ ਨਤੀਜੇ 'ਚ ਉਹਨਾਂ ਫਿਰ ਵੱਡੇ ਵੱਡੇ ਮਨਸੂਬੇ ਸ਼ੁਰੂ ਕੀਤੇ। ਪੰਜਾਬ ਦੇ ਵਿੱਚ ਇੰਨਾ ਕੁ ਪੈਸਾ ਆਇਆ ਜੇ, ਇੱਕ ਤੇ NFC ਅਵਾਰਡ ਦੀ ਵਜ੍ਹਾ ਤੋਂ ਆਇਆ ਜੇ ਜਵਾਨ ਸਾਹਿਬ ਜੀ ਜੀ। ਇੱਕ ਹੋਰ ਵਜ੍ਹਾ ਬਣੀ ਜੇ, ਉਹ ਵਜ੍ਹਾ ਇਹ ਬਣੀ ਹੈ ਕਿ ਜਦੋਂ ਦਾ IMF ਆਇਆ ਹੈ, IMF ਦਾ ਜਦੋਂ ਦਾ ਪ੍ਰੋਗਰਾਮ ਆਇਆ ਹੈ, ਇਹ ਦੂਸਰਾ ਪ੍ਰੋਗਰਾਮ ਚੱਲ ਰਿਹਾ ਹੈ, ਉਹਦੇ ਨਤੀਜੇ 'ਚ ਜਿਹੜੇ ਟੈਕਸਾਂ ਦੇ ਟਾਰਗੇਟ ਨੇ, ਟੈਕਸਾਂ ਦੇ ਹਦਫ ਨੇ, ਉਹਦੇ ਵਿੱਚ ਬੜਾ ਵੱਡਾ ਇੱਕ ਜੰਪ ਆ ਗਿਆ। ਉਹ ਜੰਪ ਆਉਣ ਨਾਲ ਜਦੋਂ ਟੈਕਸਾਂ ਦੀ ਕਲੈਕਸ਼ਨ ਜ਼ਿਆਦਾ ਹੋਈ ਹੈ, ਤੇ ਉਹ ਜ਼ਿਆਦਾ ਹੋਣ ਨਾਲ ਜਿਹੜੇ ਸੂਬਿਆਂ ਦੇ ਵਸਾਇਲ ਨੇ ਹੋਰ ਜ਼ਿਆਦਾ ਵੱਧ ਗਏ ਨੇ, ਔਰ ਉਹਨਾਂ ਕੋਲੋਂ ਬੇਸ਼ੁਮਾਰ ਪੈਸਾ ਆਇਆ। ਔਰ ਇਹ ਦੋ ਜਿਹੜੇ ਵਾਕਿਆਤ ਨੇ, ਇੱਕ ਹੈ ਪੰਜਾਬ 'ਚ ਜਿਹੜਾ ਹੋਇਆ ਔਰ ਦੂਸਰਾ ਜਿਹੜਾ ਸਿੰਧ 'ਚ ਹੋਇਆ, ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਉਹ ਦੋਨਾਂ ਸੂਬਿਆਂ ਨੂੰ, ਇਹਨਾਂ ਦੋਨਾਂ ਵਾਕਿਆਤ ਨੇ ਬੜਾ ਟਾਰਗੇਟ ਕੀਤਾ। ਲੇਕਿਨ ਇਹਦੇ ਨਾਲ ਜਦੋਂ ਵਸਾਇਲ ਆਏ ਸਨ ਸੂਬਿਆਂ ਕੋਲ, ਤੇ ਉਹ ਜਿਹੜੇ ਅਦਾਰੇ ਨੇ ਸੂਬਿਆਂ ਦੇ ਸਬਾਈ ਅਦਾਰੇ ਜਿਹੜੇ ਨੇ, ਉਹਨਾਂ ਦੀ ਜਿਹੜੀ ਕਪੈਸਿਟੀ ਬਿਲਡਿੰਗ ਹੈ ਉਹਨੂੰ ਵੀ ਇੰਪਰੂਵ ਕਰਨ ਦੀ ਲੋੜ ਸੀ, ਉੱਥੇ ਵੀ ਰਿਫਾਰਮਸ ਦੀ ਲੋੜ ਸੀ, ਉੱਥੇ ਵੀ ਇਸਲਾਹਾਤ ਦੀ ਲੋੜ ਸੀ। ਇਸ ਤਰਫ ਵੀ ਮੈਂ ਸਮਝਦਾ ਕਿ ਸੂਬਿਆਂ ਨੂੰ ਜਿਹੜਾ ਉਹ ਤਵੱਜੋ ਦੇਣੀ ਚਾਹੀਦੀ। ਔਰ ਦੂਸਰਾ, ਜਿਹੜੇ ਸਾਡੇ ਵਫਾਕੀ ਮਸ਼ੀਰ ਬਰਾਏ ਸਿਆਸੀ ਅਮੂਰ ਰਾਣਾ ਸਨਾਉੱਲਾ ਸਾਹਿਬ ਨੇ, ਤੁਹਾਨੂੰ ਪਤਾ ਹੈ ਕਿ ਉਹ ਸਿਆਸਤ ਦੇ ਵਿੱਚ ਉਹਨਾਂ ਆਪਣੀ ਸਿਆਸਤ ਦਾ ਲੋਹਾ ਮਨਵਾਇਆ, ਔਰ ਉਹਨਾਂ ਦੀ ਗੱਲ ਜਿਹੜੀ ਉਹ ਬੜਾ ਅਸਰ ਰੱਖਦੀ ਹੈ। ਉਹਨਾਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਮਾਮਲਾ ਮੇਨ ਹੋਲ ਚੈੱਕ ਕਰਨਾ, ਇਹ ਨਾ ਤਾਂ ਵਜ਼ੀਰ ਆਲਾ ਦਾ ਕੰਮ ਹੈ, ਇਹ ਤੇ ਕੰਮ ਇੱਕ UC ਚੇਅਰਮੈਨ ਦਾ ਹੈ, ਬਿਊਰੋਕ੍ਰੇਸੀ ਦਾ ਕੰਮ। ਔਰ ਦੇਖੋ ਕਿ ਮੈਂ ਸਮਝਦਾ ਕਿ ਜਿਹੜਾ ਬਲਦਿਆਤੀ ਨਿਜ਼ਾਮ ਹੈ ਸੂਬੇ ਦੇ ਵਿੱਚ, ਉਹ PTI ਦੇ ਦੌਰ ਤੋਂ 2021 ਤੋਂ ਜਿਹੜਾ ਉਹ ਗੈਰ ਫਾਲ। PTI ਨੇ ਆਉਂਦੇ ਹੀ, ਕਿਉਂਕਿ ਨੂਨ ਲੀਗ ਦੇ ਚੇਅਰਮੈਨ ਸਨ, ਨੂਨ ਲੀਗ ਦਾ ਬਲਦਿਆਤੀ ਨਿਜ਼ਾਮ ਸੀ, ਉਹਨੂੰ ਰਿਜ਼ਵਾਨ ਸਾਹਿਬ ਨੇ ਗੈਰ ਫਾਲ ਕਰਤਾ, ਤੇ ਹੁਣ ਤੱਕ ਜਿਹੜੇ ਨੇ ਬਲਦਿਆਤੀ ਇਲੈਕਸ਼ਨ ਨਹੀਂ ਹੋਏ। ਔਰ ਸਿੰਧ 'ਚ ਅਗਰ ਇਲੈਕਸ਼ਨ ਹੋਏ ਨੇ, ਤੇ ਸਿੰਧ ਦਾ ਇਸ਼ੂ ਇਹ ਵੇ ਕਿ ਉਹਨਾਂ ਬਲਦਿਆਤੀ ਅਦਾਰਿਆਂ ਨੂੰ ਉਸ ਤਰੀਕੇ ਨਾਲ ਬਾਖਤਿਆਰ ਨਹੀਂ ਕੀਤਾ ਜਿਸ ਤਰੀਕੇ ਨਾਲ ਅਸੀਂ ਬਲਦਿਆਤੀ ਅਦਾਰਿਆਂ ਨੂੰ ਬਾਖਤਿਆਰ ਦੇਖਿਆ ਸੀ ਪਰਵੇਜ਼ ਮੁਸ਼ੱਰਫ ਦੇ ਦੌਰ 'ਚ। ਉਹ ਪਰਵੇਜ਼ ਮੁਸ਼ੱਰਫ ਦੇ ਦੌਰ 'ਤੇ ਇੰਨੇ ਬਲਦਿਆਤੀ ਅਦਾਰੇ ਮਜ਼ਬੂਤ ਹੋ ਗਏ ਕਿ ਉਹ ਕਈ ਜ਼ਿਲ੍ਹਿਆਂ ਦੀ ਜਿਹੜੀ ਜ਼ਿਲ੍ਹੀ ਹਕੂਮਤਾਂ ਸਨ, ਉਹਨਾਂ ਦੇ ਅੱਗੇ ਜਿਹੜੀ ਸੀ ਉਸ ਵਕਤ ਦੀ ਪਰਵੇਜ਼ ਲਈ ਦੀ ਜਿਹੜੀ ਪੰਜਾਬ ਹਕੂਮਤ ਸੀ, ਉਹ ਵੀ ਬੇਬਸ ਨਜ਼ਰ ਆਉਂਦੀ ਸੀ। ਉਹ ਨਿਜ਼ਾਮ ਬੜਾ ਤਾਕਤਵਰ ਹੋ ਗਿਆ ਸੀ, ਉਹ ਨਿਜ਼ਾਮ ਬੜਾ ਬਾਖਤਿਆਰ ਸੀ। ਅੱਛਾ ਜਿਹੜਾ ਤੁਸੀਂ ਗੱਲ ਕੀਤੀ ਨਾ ਬਲਦਿਆਤੀ ਅਦਾਰਿਆਂ ਵਾਲੀ, ਸ਼ਾਹਜਾਨ ਸਾਹਿਬ ਇਹ ਦੱਸੋ ਕਿ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਲੋਕਲ ਮਸਾਇਲ ਨੇ, ਜਿਸ ਤਰ੍ਹਾਂ ਕਿ ਕੁੱਤੇ ਦੇ ਕੱਟਣ ਦੇ ਵਾਕਿਆਤ ਹੋ ਰਹੇ ਨੇ, ਜਾਂ ਗਟਰਾਂ ਵਾਲੇ ਵਾਕਿਆਤ ਹੋ ਰਹੇ ਨੇ, ਜਾਂ ਗਲੀ ਮਹੱਲਿਆਂ ਦੇ ਮਾਮਲਾਤ ਨੇ, ਤੁਹਾਡੇ ਖਿਆਲ ਨਾਲ ਬਲਦਿਆਤੀ ਅਦਾਰੇ ਬਹਾਲ ਹੋਣ ਨਾਲ ਪੂਰੇ ਇਖਤਿਆਰਾਤ ਦੇ ਨਾਲ ਇਹ ਜਿਹੜੇ ਆਵਾਮੀ ਛੋਟੇ ਮਸਾਇਲ ਨੇ ਇਹ ਹੱਲ ਹੋ ਜਾਣਗੇ? ਸਰ ਬਿਲਕੁਲ, ਬਲਦਿਆਤੀ ਮਾਮਲਾਤ ਨਾਲ ਬੜੇ ਮਸਾਇਲ ਹੱਲ ਹੋ ਜਾਂਦੇ ਨੇ, ਕਿਉਂਕਿ ਓਨਰਸ਼ਿਪ ਆ ਜਾਂਦੀ ਹੈ ਲੋਕਲ ਜਿਹੜਾ ਪੂਰਾ ਸਾਡਾ ਕਨਸਟੀਟਿਊਸ਼ਨ ਦੀ ਸਪਿਰਿਟ ਹੈ ਨਾ, ਔਰ ਲੋਕਲ ਡੈਮੋਕ੍ਰੇਸੀ ਦਾ ਜਿਹੜਾ ਐਡਵਾਂਟੇਜ ਹੈ ਉਹ ਇਹੀ ਹੈ ਕਿ ਜਿਹੜੇ ਲੋਕਲ ਕਮਿਊਨਿਟੀ ਲੈਵਲ ਦਾ ਸਾਰੇ ਮੁਹੱਲਿਆਂ ਦੇ ਅੰਦਰ ਬਲਾਕ ਕੋਡ ਲੈਵਲ ਤੇ ਉੱਥੇ ਓਨਰਸ਼ਿਪ ਆ ਜਾਂਦੀ ਹੈ, ਇਲੈਕਸ਼ਨ ਹੋ ਜਾਂਦੇ ਨੇ, ਜਿਹੜੇ ਲੋਕ ਪਾਲ ਹੁੰਦੇ ਨੇ, ਜਿਹੜੇ ਲੋਕਾਂ ਦੇ ਮਸਾਇਲ ਅੰਡਰਸਟੈਂਡ ਕਰਦੇ ਨੇ, ਜਿਹਨਾਂ ਨੂੰ ਲੋਕ ਜਾਣਦੇ ਨੇ, ਉਹਨਾਂ ਨੂੰ ਐਮਪਾਵਰ ਕਰਦੇ ਨੇ। ਲੇਕਿਨ ਇਹਦੇ ਨਾਲ ਇੰਪੋਰਟੈਂਟ ਗੱਲ ਇਹ ਵੀ ਹੈ ਕਿ ਜਿਹੜੇ ਫੰਡਸ ਨੇ ਉਹ ਵੀ ਥੱਲੇ ਤੱਕ ਆਉਣੇ ਚਾਹੀਦੇ ਨੇ, ਕਿਉਂਕਿ ਤੁਸੀਂ ਅਗਰ ਬਲਦਿਆਤੀ ਸਿਸਟਮ ਖੜਾ ਕਰ ਦੋਗੇ ਔਰ ਫੰਡ ਜਿਹੜੇ ਨੇ ਉਹ MPA ਦੇ ਕੋਲ ਹੀ ਹੋਣਗੇ, ਤੇ ਫਿਰ ਉਹੀ ਪ੍ਰੋਬਲਮ ਆ ਜਾਏਗੀ, ਕਿਉਂਕਿ ਬੰਦਾ ਥੱਲੇ ਕੁਝ ਵੀ ਨਹੀਂ ਕਰ ਸਕੇਗਾ।